ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਅਸੀਂ ਰੋਜ਼ਾਨਾ ਹੀ ਸਿੱਖੀ ਦੇ ਝਰੋਖੇ ਚੋਂ ਕਿਵੇਂ ਇਸਲਾਮ ਦੀਆਂ ਪ੍ਰੈਕਟਿਸਿਸ ਜਾਂ ਇਸਲਾਮ ਦੇ ਕਾਨਸੈਪਟ ਸਿਧਾਂਤ ਨੂੰ ਦੇਖਿਆ ਜਾਂਦਾ ਹੈ, ਉਸ ਦੇ ਉੱਤੇ ਲਗਾਤਾਰਤਾ ਨਾਲ ਵਿਚਾਰ ਕਰ ਰਹੇ ਹਾਂ। ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਔਰ ਬਹੁਤ ਸਾਰਿਆਂ ਨੇ ਕਿਹਾ ਹੈ ਕਿ ਸਾਡੇ ਲਈ ਅੱਖਾਂ ਖੋਲਣ ਵਾਲਾ ਸਬਕ ਹੈ ਕਿ ਕਿਵੇਂ ਗੁਰੂ ਸਾਹਿਬਾਨ ਨੇ ਜਿਹੜੀ ਇਸਲਾਮ ਦੀ ਸਪਿਰਿਟ ਹੈ ਉਸ ਦੇ ਉੱਤੇ ਔਰ ਕਿਵੇਂ ਜਿਹੜੀ ਹਿਪੋਕ੍ਰੇਸੀ ਹੈ, ਦੰਭ ਹੈ, ਉਸ ਨੂੰ ਐਕਸਪੋਜ਼ ਕੀਤਾ ਹੈ ਔਰ ਕਿਵੇਂ ਇਹ ਸਿੱਖਿਆਵਾਂ ਜਿਹੜੀਆਂ ਨੇ ਅੱਜ ਵੀ ਰੈਲੇਵੈਂਟ ਨੇ, ਕਿਉਂਕਿ 4 ਸਦੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਫਾਈਨਲ ਸ਼ੇਪ ਚ ਆਉਂਦੇ ਨੇ। ਔਰ ਇਹ ਸ਼ਬਦ ਜਿਹੜਾ ਮਾਰੂ ਰਾਗ ਦਾ ਅਸੀਂ 5ਵੇਂ ਪਾਤਸ਼ਾਹ ਦਾ ਡਿਸਕਸ ਕਰ ਰਹੇ ਹਾਂ, ਜਿਹਦੇ ਚ ਉਹਨਾਂ ਨੇ ਪੂਰਾ ਆਈਡੀਅਲ ਇੱਕ ਬਿਲਡ ਕੀਤਾ ਹੈ ਕਿ ਕਿਵੇਂ ਇੱਕ ਮੁਸਲਮਾਨ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਡਿਵਾਊਟ ਮੁਸਲਮਾਨ ਹੈ ਉਸ ਦੀ ਜ਼ਿੰਦਗੀ ਚ ਕੀ ਰੋਲ ਕੁਰਾਨੇ ਮਜੀਦ ਦਾ ਹੈ, ਕੀ ਰੋਲ ਮੱਕਾ ਸ਼ਰੀਫ ਦਾ ਹੈ, ਕੀ ਨਮਾਜ਼ਾਂ ਦਾ ਹੈ, ਕੀ ਰੋਜ਼ਿਆਂ ਦਾ ਹੈ ਔਰ ਅਸਲ ਚ ਇਹਨਾਂ ਸਾਰਿਆਂ ਦੇ ਰਾਹੀਂ ਉਹਦੀ ਜ਼ਿੰਦਗੀ ਚ ਤਬਦੀਲੀ ਦਾ ਕੀ ਰਸਤਾ ਹੈ। ਔਰ ਅੱਜ ਅਖੀਰਲੇ 4 ਕਪਲੇਟ ਜਿਹੜੇ ਇਸ ਸ਼ਬਦ ਦੇ ਨਾਲ ਦੇ ਵਿੱਚ ਨੇ ਔਰ ਅੱਜ ਦੀ ਸ਼ਬਦ ਦੀ ਸਮਾਪਤੀ ਹੈ, ਇਹ ਅਲਟੀਮੇਟਲੀ ਜਿਹੜੇ ਪਿੱਛੇ ਅਸੀਂ 3 ਦਿਨ ਤੋਂ ਡਿਸਕਸ ਕਰ ਰਹੇ ਹਾਂ ਉਸ ਦਾ ਫਰਦਰ ਕਨਕਲੂਜਨ ਹੈ ਕਿ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਔਰ ਅਲਟੀਮੇਟਲੀ ਰੱਬ ਨੂੰ ਕਿਹੜਾ ਇਨਸਾਨ ਪਿਆਰਾ ਲੱਗਦਾ ਹੈ ਜਿਹੜਾ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਉਹ ਇੱਜ਼ਤ ਮਾਣ ਹਾਸਲ ਕਰੇਗਾ, ਜਿਹਨੂੰ ਅਸੀਂ ਕੱਲ ਦੀ ਵਿਚਾਰ ਚ ਕਿਹਾ ਸੀ ਕਿ ਨਾਪਾਕ ਪਾਕ ਹਦੂਸ ਹਦੀਸਾਂ ਸਾਬਤ ਸੂਰਤ ਦਸਤਾਰ ਸਿਰਾ, ਕਿ ਅਲਟੀਮੇਟਲੀ ਕਿਹੜਾ ਨਿਰੰਕਾਰ ਦੇ ਦਰਗਾਹ ਦੇ ਵਿੱਚ ਸਿਰ ਦੇ ਉੱਤੇ ਦਸਤਾਰ ਦੇ ਨਾਲ ਸੁਭਾਇਮਾਨ ਹੋਏਗਾ, ਮਤਲਬ ਆਨਰ ਹਾਸਲ ਕਰੇਗਾ। ਇਸ ਨੂੰ ਅੱਜ ਕਨਕਲੂਜਨ ਦੇ ਵਿੱਚ ਇਹ 4 ਕਪਲੇਟ ਨੇ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਠ ਘਿਓ ਪਾਕ ਹਰਾ। ਮੁਸਲਮਾਨ ਜ਼ਾਲਮ ਨਹੀਂ ਹੋ ਸਕਦਾ, ਉਸ ਨੂੰ ਮੋਮ ਵਰਗਾ ਉਸ ਦਾ ਦਿਲ ਹੋਣਾ ਚਾਹੀਦਾ। ਹੁਣ ਅਸੀਂ ਜਦੋਂ ਮੋਮ ਦੇਖਦੇ ਹਾਂ ਤੇ ਜੋ ਕਹਿੰਦੇ ਨੇ, ਅਸੀਂ ਸਾਡੀ ਲੈਂਗੁਏਜ ਹੀ ਹੈ ਕਿ ਜੀ ਮੈਂ ਤਾਂ ਉੱਥੇ ਕੁਛ ਹੋਰ ਗਿਆ ਸੀ ਗੁੱਸੇ ਚ, ਪਰ ਜਦੋਂ ਮੈਂ ਉਹਨਾਂ ਦੀ ਕਹਾਣੀ ਸੁਣੀ ਤਾਂ ਮੈਂ ਮੋਮ ਦਿਲ ਹੋ ਗਿਆ। ਹੁਣ ਇਹ ਮੋਮ ਦਿਲ ਹੈ ਕਿ ਵੀ ਤੁਹਾਡਾ ਹਾਰਟ ਦਿਲ ਪਿਘਲ ਜਾਂਦਾ ਹੈ, ਤੁਹਾਡੇ ਚੋਂ ਸਾਰਾ ਗੁੱਸਾ ਵੀ ਨਿਕਲ ਜਾਂਦਾ ਹੈ ਔਰ ਤੁਸੀਂ ਕਿਸੇ ਦੇ ਦਰਦ ਨੂੰ ਮਹਿਸੂਸ ਕਰਦੇ ਹੋ। ਗੁਰੂ ਅਰਜਨ ਸਾਹਿਬ ਨੇ ਕ੍ਰਾਈਟੇਰੀਆ ਰੱਖਿਆ ਮੁਸਲਮਾਨ ਮੋਮ ਦਿਲ ਹੋਵੇ, ਕਿ ਮੁਸਲਮਾਨ ਨੂੰ ਮੋਮ ਦਿਲ ਹੋਣਾ ਚਾਹੀਦਾ ਹੈ, ਉਹਦਾ ਦਿਲ ਮੋਮ ਵਾਂਗ ਪਿਘਲਣ ਵਾਲਾ ਹੋਣਾ ਚਾਹੀਦਾ ਹੈ। ਅੰਤਰ ਕੀ ਮਲ ਦਿਲ ਤੇ ਧੋਵੇ, ਆਪਣੇ ਅੰਦਰੋਂ ਜਿਹੜੀ ਵਾਈਸਿਸ ਦੀ ਮੈਲ ਹੈ, ਵਾਈਸਿਸ ਵਿਕਾਰਾਂ ਨੂੰ ਅਸੀਂ ਕਹਿੰਦੇ ਸੋ ਜ਼ਾਹਿਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਲਸਟ ਹੋਏ, ਐਂਗਰ ਹੋਏ, ਗਰੀਡ ਹੋਏ, ਅਟੈਚਮੈਂਟ ਹੋਏ, ਅਨਾਹ ਹੋਏ, ਹੰਕਾਰ ਹਉਮੈ, ਇਹ ਸਾਰੇ ਮੈਲ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਸਰੀਰ ਦੇ ਉੱਤੇ ਜਦੋਂ ਮੈਲ ਲੱਗਦੀ ਹੈ ਤਾਂ ਉਹਨੂੰ ਅਸੀਂ ਸਾਬਣ ਦੇ ਨਾਲ ਧੋ ਲੈਂਦੇ ਹਾਂ। ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪ੍ਰੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ। ਕਿ ਜੇ ਸਾਡੇ ਹੱਥ ਪੈਰਾਂ ਨੂੰ ਮੈਲ ਲੱਗੀ ਹੈ ਤੇ ਉਸ ਨੂੰ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ, ਜੇ ਹੋਰ ਜ਼ਿਆਦਾ ਡਰਟੀ ਨੇ ਤੇ ਫਿਰ ਅਸੀਂ ਸਾਬਣ ਦਾ ਇਸਤੇਮਾਲ ਕਰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਵੀ ਬਾਹਰਲੀ ਸਫਾਈ ਤਾਂ ਇਹਦੇ ਨਾਲ ਹੋ ਗਈ, ਪਰ ਜਿਹੜੀ ਮੱਤ, ਜਿਹੜੀ ਸਾਡੀ ਅਕਲ, ਜਿਹੜਾ ਸਾਡਾ ਅੰਦਰ ਪਾਪਾਂ ਦੇ ਨਾਲ ਭਰਿਆ ਹੋਇਆ ਸਵੇਰ ਤੋਂ ਸ਼ਾਮ ਤੱਕ ਜਿਹੜੀਆਂ ਨੈਗੇਟਿਵਿਟੀਜ਼ ਅਸੀਂ ਕਰਦੇ ਹਾਂ, ਉਹ ਵੀ ਕਦੇ ਧੋਤੀਆਂ ਨੇ ਤੂੰ? ਜੇ ਉਹ ਧੋਪਣਗੇ ਆ ਤੇ ਉਹ ਰੱਬ ਦੀ ਯਾਦ, ਰੱਬ ਦੀ ਇਬਾਦਤ, ਰੱਬ ਦੀ ਬੰਦਗੀ, ਉਹ ਧੋਪੈ ਨਾਵੇ ਕੇ ਰੰਗ, ਕਿ ਉਹਦੇ ਨਾਲ, ਕਿਉਂਕਿ ਨਾਮ ਰੱਬ ਦੀ ਯਾਦ ਸਾਬਣ ਵੀ ਹੈ
ਤੇ ਰੱਬ ਦੀ ਯਾਦ ਰੰਗ ਵੀ ਹੈ। ਇਹ ਦੋਨੋਂ ਹੀ ਕੰਮ ਕਰਦਾ ਹੈ। ਪਹਿਲਾ ਇਬਾਦਤ ਬੰਦਗੀ ਉਸ ਮੈਲ ਨੂੰ ਧੋਂਦੀ ਹੈ, ਜਿਵੇਂ ਕੱਪੜੇ ਤੇ ਰੰਗ ਚਾੜਨ ਤੋਂ ਪਹਿਲਾਂ ਉਸ ਨੂੰ ਜਿਹੜਾ ਹੈ ਉਹ ਬਲੀਚ ਕੀਤਾ ਜਾਂਦਾ ਹੈ, ਉਸ ਨੂੰ ਬੇਰੰਗ ਕੀਤਾ ਜਾਂਦਾ ਹੈ, ਫੇਰ ਹੀ ਨਵਾਂ ਰੰਗ ਪਕੜਦਾ ਹੈ। ਨਹੀਂ ਤਾਂ ਮੈਲ ਦੇ ਉੱਤੇ ਤਾਂ ਉਹਨੇ ਚੜ੍ਹਨਾ ਨਹੀਂ ਹੈ। ਸੋ ਪਹਿਲੀ ਪ੍ਰੋਸੈਸ ਬੰਦਗੀ ਇਬਾਦਤ ਦੀ ਜਿਹੜੀ ਹੈ ਉਹ ਤੁਹਾਡੇ ਉਹਨਾਂ ਮੈਲ ਨੂੰ ਧੋਏਗੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅੰਤਰ ਕੀ ਮਲ ਦਿਲ ਤੇ ਧੋਵੇ, ਕਿ ਜਦੋਂ ਤੂੰ ਇਸ ਪਾਸੇ ਤੁਰੇਗਾ ਇਹ ਮੇਰੇ ਮੁਸਲਮਾਨ ਭਰਾ, ਇਹ ਖੁਦਾ ਦੇ ਬੰਦੇ, ਤੇ ਫਿਰ ਤੂੰ ਆਪਣੇ ਦਿਲ ਦੀ ਮੈਲ ਨੂੰ ਉਸ ਰੱਬ ਦੀ ਯਾਦ ਨਾਲ ਧੋਏਗਾ, ਦੁਨੀਆ ਰੰਗ ਨਾ ਆਵੇ ਨੇੜੇ। ਤੇ ਜਦੋਂ ਤੂੰ ਜੁੜੇਗਾ ਫਿਰ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ, ਦੁਨੀਆਦਾਰੀ ਦੇ ਰੰਗ ਨੇ, ਜਿਹੜੇ ਦੁਨੀਆ ਦੇ ਸਵਾਦ ਨੇ, ਇਹ ਤੈਨੂੰ ਨਹੀਂ ਫਾ ਸਕਣਗੇ, ਇਹ ਤੇਰੇ ਨੇੜੇ ਨਹੀਂ ਆਣਗੇ। ਤੇਰਾ ਅੰਦਰ ਕਿਵੇਂ ਪਵਿੱਤਰ ਹੋ ਜਾਏਗਾ, ਦੁਨੀਆ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਟ ਘਿਓ ਪਾਕ ਹਰਾ। ਹੁਣ 4-5 ਚੀਜ਼ਾਂ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੇ ਨਾਂ ਦਿੱਤੇ ਨੇ, ਜਿਹੜੀਆਂ ਸਾਡੇ ਖਿੱਤੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਪਵਿੱਤਰ ਨੇ, ਪਾਕ ਨੇ, ਪਾਇਸ ਨੇ। ਕੁਸਮ ਕਹਿੰਦੇ ਨੇ ਫੁੱਲ ਨੂੰ। ਹੁਣ ਅਸੀਂ ਜਦੋਂ ਕਿਸੇ ਨੂੰ ਭੇਟਾ ਵੀ ਕਰਦੇ ਆ, ਗੁਲਦਸਤਾ ਕਰਦੇ, ਸੋਹਣੇ ਵੀ ਲੱਗਦੇ ਨੇ, ਪਰ ਫੁੱਲ ਜਿਹੜੇ ਨੇ ਉਹ ਤੁਸੀਂ ਰੱਬ ਦੀ ਜਿਹੜਾ ਉਹ ਮੰਦਰ ਹੋਣ ਜਾਂ ਦੂਸਰੇ ਹੋਣਾ ਚ ਵੀ ਫੁੱਲ ਦਿੱਤੇ ਜਾਂਦੇ ਨੇ, ਕਿਉਂਕਿ ਉਹਨੂੰ ਇੱਕ ਪਾਕੀਜ਼ਗੀ ਵਾਲਾ ਮੰਨਿਆ ਜਾਂਦਾ ਹੈ, ਫ੍ਰੈਗਰੈਂਸ ਵਾਲਾ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਦੋਂ ਤੇ ਤੂੰ ਮੋਮ ਦਿਲ ਹੋਇਆ, ਤੇਰੇ ਅੰਦਰ ਦੀ ਮੈਲ ਧੁੱਪ ਗਈ, ਤੇ ਦੁਨੀਆ ਦੇ ਫਿਰ ਰੰਗ ਤੈਨੂੰ ਪੋਹ ਨਹੀਂ ਸਕਣਗੇ, ਫਸਾ ਨਹੀਂ ਸਕਣਗੇ। ਤੂੰ ਇਵੇਂ ਪਵਿੱਤਰ ਹੋਏਗਾ ਜਿਵੇਂ ਕੁਸਮ। ਤੇ ਦੂਸਰਾ ਪਾਟ। ਪਾਟ ਕਹਿੰਦੇ ਨੇ ਪੱਟ ਨੂੰ, ਪੱਟ ਹੈ ਰੇਸ਼ਮ। ਹੁਣ ਰੇਸ਼ਮ ਨੂੰ ਜਿਹੜਾ ਬੜਾ ਚੰਗਾ ਮੰਨਿਆ ਜਾਂਦਾ ਹੈ, ਅਸੀਂ ਜੇ ਕਿਸੇ ਨੂੰ ਵੀ ਕਹਿਣਾ ਹੋਏ ਤਾਂ ਅਸੀਂ ਕਹਿੰਦੇ ਹਾਂ ਜੀ ਉਹਦਾ ਰੇਸ਼ਮ ਵਰਗਾ ਦਿਲ ਹੈ, ਕੂੜਾ ਵੀ ਹੁੰਦਾ ਹੈ ਔਰ ਦੂਸਰਾ ਵੀ ਹੈ। ਸੋ ਫਿਰ ਤੂੰ ਕੁਸਮ ਵਾਂਗ, ਫੁੱਲ ਵਾਂਗ, ਰੇਸ਼ਮ ਵਾਂਗ, ਘਿਓ ਜ਼ਾਹਰ ਹੈ ਵੀ ਘਿਓ ਬਾਰੇ ਜਿਹੜਾ ਸਾਡੇ ਸੁਸਾਇਟੀ ਤਾਂ ਇਹ ਹੈ, ਉਹ ਸਾਡੇ ਰਹਿੰਦੇ ਪੰਜਾਬ ਕਹਿਣਾ ਹੈ ਕਿ ਵੀ ਜੋ ਕਰਸੀ ਘਿਓ ਨਾ ਕਰਸੀ ਮਾਂ ਨਾ ਕਰਸੀ ਪਿਓ। ਸੋ ਉਹਨੂੰ ਕਿਹਾ ਵੀ ਉਵੇਂ ਜਿਹੜਾ ਤੂੰ ਹੋਏਗਾ ਪਾਕ। ਪਾਕ ਹੈ ਪਵਿੱਤਰ। ਹਰਾ ਜਿਹਨੂੰ ਹਿਰਣ ਦੀ ਛਾਲਾ, ਬਹੁਤ ਵਾਰੀ ਜਿਹੜੇ ਲੋਕ ਬੰਦਗੀ ਲਈ ਬੈਠਦੇ ਸੀ, ਇਹਨਾਂ ਦੇ ਰਿਸ਼ੀਆਂ ਮੁਨੀਆਂ ਚ ਵੀ ਰਿਹਾ ਔਰ ਫਕੀਰਾਂ ਚ ਵੀ ਰਿਹਾ, ਉਹ ਮਿਰਗ ਦੀ, ਹਿਰਣ ਦੀ ਜਿਹੜੀ ਖਲੜੀ ਹੈ, ਜਿਹਨੂੰ ਮ੍ਰਿਗਸ਼ਾਲਾ ਕਹਿੰਦੇ ਨੇ, ਉਹਦੇ ਉੱਤੇ ਬੈਠਦੇ ਸੀ। ਤੇ ਉਹਨੂੰ ਮੰਨਿਆ ਜਾਂਦਾ ਸੀ ਕਿ ਭਾਈ ਉਹ ਮ੍ਰਿਗਸ਼ਾਲਾ ਵੀ ਪਵਿੱਤਰ ਹੋ ਜਾਂਦੀ ਹੈ ਜਿਸ ਦੇ ਉੱਤੇ ਬੈਠ, ਕਿਉਂਕਿ ਉਹ ਠੰਡ ਤੋਂ ਵੀ ਰੋਕਦੀ ਹੈ, ਤੁਸੀਂ ਥੱਲੇ ਬੈਠਦੇ ਹੋ ਕੋਈ, ਔਰ ਉਹ ਇੱਕ ਜਿਹੜਾ ਤੁਹਾਡਾ ਆਸਣ ਵੀ ਹੁੰਦਾ ਹੈ। ਸੋ ਇਹ ਗੁਰੂ ਸਾਹਿਬ ਨੇ ਕਿਹਾ ਵੀ ਇਵੇਂ ਇਹਨਾਂ ਚੀਜ਼ਾਂ ਵਾਂਗ ਤੂੰ ਪਵਿੱਤਰ ਹੋ ਜਾਏਗਾ। ਫਿਰ ਜਾਂ ਕੋ ਮਿਹਰ ਮਿਹਰਵਾਨਾ ਸੋਈ ਮਰਦ, ਮਰਦ ਮਰਦਾਨਾ ਸੋਈ ਸ਼ੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ। ਨਾਰਾਇਣ ਲਫ਼ਜ਼ ਵੀ ਰੱਬ ਦੇ ਲਈ ਇਸਤੇਮਾਲ ਹੁੰਦਾ ਹੈ ਕਿ ਜਿਸ ਦੇ ਉੱਤੇ ਰੱਬ ਦੀ ਨਜ਼ਰ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋਇਆ, ਰੱਬ ਦੀ ਨਜ਼ਰ ਦਾ ਅਨਾਇਤ ਉਹਨੂੰ ਮਿਲੀ। ਔਰ ਜਾਂ ਕੋ ਮਿਹਰ ਮਿਹਰਵਾਨਾ, ਕਿ ਜਿਹਦੇ ਤੇ ਉਸ ਰੱਬ ਦੀ ਨਜ਼ਰ ਹੈ, ਉਹਦੀ ਮਿਹਰ ਹੋਈ ਔਰ ਉਹ ਜਿਹੜਾ ਉਸ ਮਿਹਰ ਦਾ ਪਾਤਰ ਬਣ ਗਿਆ। ਫਿਰ ਕਿ ਸੋਈ ਮਰਦ ਮਰਦਾਨਾ, ਮਰਦ ਉਹੀ ਹੈ ਜਿਹਦੇ ਤੇ ਰੱਬ ਦੀ ਮਿਹਰ ਹੈ। ਔਰ ਅਸੀਂ ਪੜ੍ਹਦੇ ਹਾਂ ਬਾਣੀ ਚ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਕਿ ਸੂਰਬੀਰ ਉਹੀ ਹੈ, ਬਹਾਦਰ ਉਹੀ ਹੈ, ਮਰਦ ਉਹੀ ਹੈ ਜਿਹਨੂੰ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਰੱਬ ਦੀ ਯਾਦ ਦਾ ਰੰਗ ਲੱਗਦਾ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਜਾਂ ਕੋ ਮਿਹਰ ਮਿਹਰਵਾਨਾ ਸੋਈ ਮਰਦਾਨਾ ਸੋਈ ਸ਼ੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਾ ਰੱਖੇ। ਉਹੀ ਫਿਰ ਆਪਣੇ ਆਪ ਨੂੰ ਸ਼ੇਖ ਕਵਾਏ, ਉਹੀ ਆਪਣੇ ਆਪ ਨੂੰ ਮਸਾਇਕ ਹੋਏ, ਉਹੀ ਆਪਣੇ ਆਪ ਨੂੰ ਹਾਜੂ ਕਰਕੇ ਆਇਆ ਭਾਵੇਂ, ਪਰ ਜੇ ਮਿਹਰ ਦੀ ਨਜ਼ਰ ਨਹੀਂ ਹੈ ਤੇ ਉਹ ਸੱਚਾ ਹਾਜੀ ਨਹੀਂ ਹੈ। ਇਵੇਂ ਹੀ ਉਹ ਹਾਜੀ ਬਣ ਸਕਦਾ ਹੈ ਜੇ ਉਸ ਦੇ ਉੱਤੇ ਰੱਬ ਦੀ ਮਿਹਰ ਹੈ। ਤੇ ਅਖੀਰਲਾ ਕਪਲੇਟ ਹੈ, ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾ ਰਹੀਮਾ, ਹੱਕ ਹੁਕਮ ਸੱਚ ਖੁਦਾਇਆ, ਕੁਝ ਨਾਨਕ ਬੰਦ ਖਲਾਸ ਤਰ।
ਕਿ ਜਿਸ ਦੇ ਉੱਤੇ ਰੱਬ ਦੀ ਮਿਹਰ ਹੈ, ਫਿਰ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਹ ਸਾਰੀ ਕੁਦਰਤ ਉਸ ਕਾਦਰ ਦੀ ਕੀਤੀ ਹੋਈ ਹੈ। ਉਹ ਕਰੀਮ ਹੈ, ਉਹ ਦਇਆ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਕਰਮ ਕਰਨ ਵਾਲਾ ਹੈ। ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ। ਔਰ ਉਹ ਤੁਹਾਨੂੰ ਵੀ ਅਥਾ ਮੁਹੱਬਤ ਕਰਦਾ ਹੈ, ਜਿਹੜਾ ਰੱਬ ਵੱਲ ਤੁਰਦਾ ਹੈ। ਇਸ ਨੂੰ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਜੇ ਤੁਸੀਂ ਇੱਕ ਕਦਮ ਉਸ ਪਿਆਰੇ ਵੱਲ ਤੁਰ ਕੇ ਜਾਂਦੇ ਹੋ, ਉਸ ਰੱਬ ਵੱਲ, ਤੇ ਉਹ ਕਰੋੜਾਂ ਕਦਮ ਤੁਹਾਨੂੰ ਅੱਗੋਂ ਦੀ ਲੈਣ ਆਉਂਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਸਿਫਤ ਮੁਹੱਬਤ ਅਥਾ ਰਹੀਮਾ, ਹੱਕ ਹੁਕਮ ਸੱਚ ਖੁਦਾਇਆ, ਬੁਝ ਨਾਨਕ ਬੰਦ ਖਲਾਸ ਤਰ। ਕਿ ਜਿਸ ਦੇ ਉੱਤੇ ਉਸ ਰੱਬ ਦਾ ਕਰਮ ਹੁੰਦਾ ਹੈ, ਇਹ ਮੁਹੱਬਤ ਦਾ, ਉਸ ਦਾ ਹੱਕਦਾਰ ਬਣਦਾ ਹੈ, ਉਹ ਫਿਰ ਉਸ ਦੇ ਹੁਕਮ ਦੇ ਵਿੱਚ ਜਿਉਣਾ ਸਿੱਖ ਜਾਂਦਾ ਹੈ। ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਸੱਚ ਖੁਦਾ ਹੈ, ਕਿ ਅਲਟੀਮੇਟਲੀ ਟਰੂਥ ਖੁਦਾ ਹੈ, ਰੱਬ ਹੈ। ਬੁਝ ਨਾਨਕ, ਜਿਹਨੂੰ ਇਹ ਸਾਰੀਆਂ ਗੱਲਾਂ ਜਿਹਨੇ ਬੁੱਝ ਲਈਆਂ, ਉਸ ਨੂੰ ਸਮਝ ਆ ਗਈਆਂ, ਇਹ ਜਿਹੜੀਆਂ ਨੇ ਨਾਨਕ ਬੰਦ ਖਲਾਸ ਤਰ੍ਹਾਂ, ਫਿਰ ਉਸ ਦੀ ਬੰਦ ਖਲਾਸੀ ਹੋ ਜਾਂਦੀ ਹੈ। ਬੰਦ ਖਲਾਸੀ ਆਜ਼ਾਦੀ, ਕਿ ਵੀ ਉਹ ਜਿਹੜੀ ਕੈਦ ਦੇ ਵਿੱਚ ਹੈ ਮਾਇਆ ਦੀ, ਜਿਹੜੀ ਦੁਨਿਆਵੀ ਪਕੜ ਦੇ ਵਿੱਚ ਫਸਿਆ ਹੋਇਆ ਹੈ, ਉਸ ਤੋਂ ਆਜ਼ਾਦ ਹੋ ਜਾਂਦਾ ਹੈ। ਔਰ ਇਸੇ ਨੂੰ ਹੀ ਜਿਹੜਾ ਹੈ ਬੰਦ ਖਲਾਸੀ ਨੂੰ ਹੀ ਖਾਲਸਾ ਕਹਿੰਦਾ। ਖਾਲਸੇ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜਾ ਸਾਵਰਨ ਹੈ, ਜਿਹੜਾ ਫ੍ਰੀ ਹੈ। ਔਰ ਇਹੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਥਾਂ ਦੇ ਉੱਤੇ ਖਾਲਸਾ ਲਫ਼ਜ਼ ਇਸਤੇਮਾਲ ਹੋਇਆ, ਔਰ ਉਹ ਕਬੀਰ ਸਾਹਿਬ ਨੇ ਕੀਤਾ ਕਿ ਕਹੋ ਕਬੀਰ ਜਨ ਭੈ ਖਾਲਸੇ। ਉਹ ਔਰ ਉਹਦੇ 'ਚ ਉੱਤੇ ਸਾਰਾ ਕਰਮ ਕਾਂਡ 'ਚ ਫਸੇ ਹੋਏ ਲੋਕ ਨੇ, ਉਹਨਾਂ ਨੇ ਕਿਹਾ ਵੀ ਉਹ ਜਨ ਫਿਰ ਖਾਲਸੇ ਬਣ ਜਾਂਦੇ ਨੇ, ਖਾਲਸ ਹੋ ਜਾਂਦੇ ਨੇ, ਰੱਬ ਦੇ ਪਿਆਰੇ ਬਣ ਜਾਂਦੇ ਨੇ, ਤੇ ਜਿਹੜੇ ਉਸ ਸਾਰੀ ਕੈਦ ਨੂੰ ਛੱਡ ਦਿੰਦੇ ਨੇ। ਔਰ ਉਹਨਾਂ ਨੂੰ ਇੱਕੋ ਹੀ ਗੱਲ ਯਾਦ ਰਹਿੰਦੀ ਹੈ ਕਿ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਜੀ ਟਾਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੀ, ਨਹੀਂ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।